ਸਾਰੇ ਦੋਸਤਾਂ ਬਜ਼ੁਰਗਾਂ ਤੇ ਮਿਹਰਬਾਨਾਂ ਨੂੰ GS ਸਟੂਡੀਓ ਦੀ ਤਰਫੋਂ ਨਜ਼ੀਰ ਸੁਲਤਾਨੀ ਦਾ ਸਲਾਮ। ਤੇ GS ਸਟੂਡੀਓ ਪੇਸ਼ ਕਰਦਾ ਹੈ ਸਾਦਕ ਪੱਟੀ ਬਾਗਮੋੜ ਵਾਲਾ। ਉਹ ਅੱਜ ਤੁਹਾਨੂੰ ਦਾਸਤਾਨ ਟੀਪੂ ਸੁਲਤਾਨ ਗਾ ਕੇ ਸੁਣਾਉਣਗੇ। ਇਹ ਕਹਾਣੀ ਉਸ ਬਹਾਦਰ ਦੀ ਏ ਜਿਹਦੇ ਨਾਂ ਤੋਂ ਤਕਰੀਬਨ ਸਾਰੀ ਦੁਨੀਆ ਵਾਕਫ ਹੈ। ਟੀਪੂ ਸੁਲਤਾਨ ਦਾ ਬੋਲਿਆ ਹੋਇਆ ਫਿਕਰਾ ਬਹਾਦਰਾਂ, ਜਵਾਨਾਂ ਤੇ ਸੂਰਮਿਆਂ ਵਾਸਤੇ ਅੱਜ ਵੀ ਜੋਸ਼ ਜਜ਼ਬੇ ਦਾ ਮੂਜਬ ਬਣਦਾ ਹੈ। ਭਈ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਤੋਂ ਚੰਗੀ ਹੈ। ਇਹ ਫਿਕਰਾ ਟੀਪੂ ਸੁਲਤਾਨ ਨੇ ਆਪਣੀ ਸ਼ਹਾਦਤ ਤੋਂ ਚੰਦ ਲਮਹੇ ਪਹਿਲੇ ਬੋਲਿਆ ਸੀ। 1750 ਵਿੱਚ ਕ੍ਰਿਸ਼ਨਾ ਰਾਜ ਦੀ ਫੌਜ ਦੇ ਕਮਾਂਡਰ ਹੈਦਰ ਅਲੀ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਂ ਉਹਨੇ ਫਤਿਹ ਅਲੀ ਰੱਖਿਆ। ਤੇ ਟੀਪੂ ਸੁਲਤਾਨ ਹੈਦਰ ਅਲੀ ਵਾਸਤੇ ਮੁਕੱਦਰਾਂ ਵਾਲਾ ਸਾਬਤ ਹੋਇਆ। ਹੈਦਰ ਅਲੀ ਮੈਸੂਰ ਦਾ ਸੁਲਤਾਨ ਬਣ ਗਿਆ। ਹੈਦਰ ਅਲੀ ਅਜ਼ੀਮ ਸੂਫੀ ਬਜ਼ੁਰਗ ਟੀਪੂ ਮਸਤਾਨ ਔਲੀਆ ਦਾ ਪੈਰੋਕਾਰ ਸੀ। ਇਸ ਵਾਸਤੇ ਫਤਿਹ ਅਲੀ ਦਾ ਨਾਂ ਉਹਨਾਂ ਦੇ ਨਾਂ ਨਾਲ ਮਨਸੂਬ ਕਰ ਦਿੱਤਾ ਗਿਆ ਤੇ ਫਤਿਹ ਅਲੀ ਨੂੰ ਟੀਪੂ ਸੁਲਤਾਨ ਕਹਿਣ ਲੱਗ ਪਏ। ਟੀਪੂ ਸੁਲਤਾਨ ਨੂੰ ਸ਼ੇਰੇ ਮੈਸੂਰ ਵੀ ਕਿਹਾ ਜਾਂਦਾ ਏ। ਟੀਪੂ ਸੁਲਤਾਨ ਕਦੋਂ ਪੈਦਾ ਹੋਇਆ ਤੇ ਹੈਦਰ ਅਲੀ ਮੈਸੂਰ ਦਾ ਸੁਲਤਾਨ ਕਦੋਂ ਬਣਿਆ, ਇਹ ਤੁਹਾਨੂੰ ਸਾਦਕ ਪੱਟੀ ਗਾ ਕੇ ਸੁਣਾਉਣਗੇ। ਇਹ ਦਾਸਤਾਨ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ ਤੇ ਰਿਕਾਰਡਿੰਗ ਕਰਦੇ ਨੇ ਲਾਲਾ ਜੀ। ਸਰੰਗਾ ਪਟੋਂ ਵਿੱਚ ਜੰਮਿਆ ਹੈਦਰ ਅਲੀ ਦਾ ਸ਼ੇਰ ਓਏ, ਜੰਮਿਆ ਮੁਕੱਦਰਾਂ ਦਾ ਧਣੀ ਓਏ, ਓ ਸ਼ੇਰਾਂ ਵਾਂਗ ਦਲੇਰ ਓਏ। ਹੈਦਰ ਅਲੀ ਅੱਗੇ ਲੱਗ ਗਏ ਓਏ, ਲੱਗ ਗਏ ਹੀਰੇ ਜਵਾਰਾਂ ਦੇ ਢੇਰ ਓਏ। ਤਖਤ ਸੰਭਾਲਦਿਆਂ ਹੀ ਹੈਦਰ ਅਲੀ ਨੂੰ ਕਈ ਜੰਗਾਂ ਦਾ ਸਾਹਮਣਾ ਕਰਨਾ ਪਿਆ। 32 ਸਾਲ ਬਾਅਦ ਜਦੋਂ ਹੈਦਰ ਅਲੀ ਇਸ ਦੁਨੀਆ ਫਾਨੀ ਤੋਂ ਕੂਚ ਕਰ ਗਏ ਤੇ ਟੀਪੂ ਸੁਲਤਾਨ ਤਖਤ ਨਸ਼ੀਨ ਹੋ ਗਿਆ। ਟੀਪੂ ਸੁਲਤਾਨ ਦੀ ਸਲਤਨਤ ਦਾ ਰਕਬਾ 80,000 ਮੁਰੱਬਾ ਮੀਲ ਸੀ। ਟੀਪੂ ਸੁਲਤਾਨ ਨੇ ਆਪਣੀ ਰਿਆਸਤ ਦਾ ਨਾਂ ਹੁਦਾਦਾਦੇ ਮੈਸੂਰ ਸਲਤਨਤ ਰੱਖਿਆ ਤੇ ਆਪਣੇ ਵਾਸਤੇ ਬਹਾਦਰ ਨਵਾਬ ਟੀਪੂ ਸੁਲਤਾਨ ਦਾ ਲਕਬ ਰੱਖਿਆ। ਹੈਦਰਾਬਾਦ ਦੱਖਣ ਦਾ ਸੁਲਤਾਨ ਜਿਹਦਾ ਨਾਂ ਨਿਜ਼ਾਮ ਸੀ, ਜਿਹੜਾ ਮੁਸਲਮਾਨ ਸੀ, ਤਾਮਿਲਨਾਡੂ ਦੀ ਰਿਆਸਤ ਅਰਕਾੜ ਦਾ ਨਵਾਬ ਮੁਹੰਮਦ ਅਲੀ ਤੇ ਮਹਾਰਾਸ਼ਟਰ ਦੇ ਮਰਹੱਟਿਆਂ ਨੇ ਟੀਪੂ ਸੁਲਤਾਨ ਨੂੰ ਆਪਣੇ ਵਾਸਤੇ ਖਤਰਾ ਜਾਣ ਲਿਆ। ਉਹਨਾਂ ਨੇ ਅੰਗਰੇਜ਼ਾਂ ਨਾਲ ਗੱਠਜੋੜ ਕਰ ਲਿਆ। ਟੀਪੂ ਸੁਲਤਾਨ ਨੇ ਅੰਗਰੇਜ਼ਾਂ ਦੀ ਤਾਕਤ ਦਾ ਮੁਕਾਬਲਾ ਕਰਨ ਵਾਸਤੇ ਤੁਰਕੀ, ਅਫਗਾਨਿਸਤਾਨ ਤੇ ਫਰਾਂਸ ਕੋਲੋਂ ਮਦਦ ਮੰਗੀ, ਪਰ ਕਿਸੇ ਨੇ ਵੀ ਉਹਦੀ ਮਦਦ ਨਾ ਕੀਤੀ। 1778 ਵਿੱਚ ਮਰਹੱਟਿਆਂ ਨੇ ਹੈਦਰਾਬਾਦ ਦੇ ਨਿਜ਼ਾਮ ਤੇ ਅੰਗਰੇਜ਼ਾਂ ਨੇ ਰਲ ਕੇ ਮੈਸੂਰ ਦੀ ਰਿਆਸਤ ਤੇ ਹਮਲਾ ਕਰ ਦਿੱਤਾ। ਟੀਪੂ ਸੁਲਤਾਨ ਦੀਆਂ ਫੌਜਾਂ ਨੇ ਉਹਨਾਂ ਦੀਆਂ ਦੌੜਾਂ ਲਵਾ ਦਿੱਤੀਆਂ। ਉਹ ਕਿਵੇਂ ਦੌੜਾਂ ਲਵਾਉਂਦੇ ਨੇ, ਇਹ ਤੁਹਾਨੂੰ ਸਾਦਕ ਪੱਟੀ ਗਾ ਕੇ ਸੁਣਾਉਣਗੇ। ਮੈਸੂਰ ਦਾ ਬਣਿਆ ਬਾਦਸ਼ਾਹ, ਲਿਆ ਦੁਸ਼ਮਣਾ ਉਹਨੂੰ ਘੇਰਿਓ ਏ। ਹੈਦਰ ਅਲੀ ਜੰਗ ਲੜਦਾ, ਪਾਂਦਾ ਹਰ ਪਾਸੇ ਉਹ ਨੇਰਿਓ ਏ। ਉਹ ਮਾਰ ਮਾਰ ਸੱਟਦਾ ਫੌਜੀਆਂ, ਉਹ ਫੌਜੀਆਂ ਉਹ ਭੱਜ ਗਏ ਕੰਡਾਂ ਫੇਰ ਓਏ। ਟੀਪੂ ਸ਼ਿਕਾਰ ਨੂੰ ਗਿਆ ਜੰਗਲੀ, ਗਿਆ ਸ਼ਿਕਾਰ ਨੂੰ ਜੰਗਲੀ, ਉੱਥੇ ਆ ਗਿਆ ਇੱਕ ਸ਼ੇਰ ਓਏ। ਨਹੀਂ ਡਰਦਾ ਟੀਪੂ ਉਸ ਤੋਂ, ਉਹਨੇ ਲਿਆ ਸ਼ੇਰ ਨੂੰ ਘੇਰ ਓਏ। ਉਹ ਮਾਰ ਤਲਵਾਰ ਉਹਨੂੰ ਵੱਢਦਾ, ਉਹ ਕਰਦਾ ਸ਼ੇਰ ਨੂੰ ਢੇਰ ਓਏ। ਇਸੇ ਵਾਸਤੇ ਕਹਿੰਦੇ ਉਸ ਨੂੰ ਵਾਰੀ ਜਾਵਾਂ ਉਸ ਨੂੰ, ਉੱਥੇ ਟੀਪੂ ਸ਼ੇਰ ਓਏ। ਉਹਨਾਂ ਤਿੰਨਾਂ ਨੇ ਰਲ ਕੇ
1 ਸਾਲ ਬਾਅਦ ਦੁਬਾਰਾ ਹਮਲਾ ਕਰ ਦਿੱਤਾ। ਇਹ ਜੰਗ 3 ਸਾਲ ਤੱਕ ਹੁੰਦੀ ਰਹੀ। ਸਿਆਣੇ ਕਹਿੰਦੇ ਨੇ ਜਦੋਂ ਵੀ ਮਰਵਾਉਂਦੇ ਨੇ ਆਪਣੇ ਹੀ ਮਰਵਾਉਂਦੇ ਨੇ। ਦੁਸ਼ਮਣ ਤੇ ਟੀਪੂ ਦਾ ਕੁਝ ਵਿਗਾੜ ਨਹੀਂ ਸੀ ਸਕਦੇ। ਆਪਣੇ ਵਿੱਚੋਂ ਗੱਦਾਰਾਂ ਦੀ ਵਜ੍ਹਾ ਤੋਂ ਟੀਪੂ ਸੁਲਤਾਨ ਨੂੰ ਅੰਗਰੇਜ਼ਾਂ ਨਾਲ ਸੁਲ੍ਹਾ ਕਰਨੀ ਪੈ ਗਈ। ਇਹਦੇ ਬਦਲੇ ਉਹਨੂੰ 3 ਕਰੋੜ ਰੁਪਏ ਤੇ ਆਪਣੇ 2 ਸ਼ਹਿਜ਼ਾਦੇ ਅੰਗਰੇਜ਼ਾਂ ਕੋਲ ਅਮਾਨਤ ਦੇ ਤੌਰ ਤੇ ਰੱਖਣੇ ਪਏ। ਇਹ ਦੋਵੇਂ ਸ਼ਹਿਜ਼ਾਦੇ 2 ਸਾਲ ਤੱਕ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਰਹੇ। 1799 ਵਿੱਚ ਦੁਬਾਰਾ ਅੰਗਰੇਜ਼ਾਂ, ਮਰਹਟਿਆਂ ਤੇ ਨਿਜ਼ਾਮ ਨੇ ਰਲ ਕੇ ਮੈਸੂਰ ਤੇ ਹਮਲਾ ਕਰ ਦਿੱਤਾ। ਇਸ ਵਾਰੀ ਵੀ ਉਹ ਟੀਪੂ ਸੁਲਤਾਨ ਕੋਲੋਂ ਜਿੱਤ ਨਹੀਂ ਸਣ ਸਕਦੇ। ਪਰ ਜਦੋਂ ਅੰਗਰੇਜ਼ਾਂ ਨੇ ਟੀਪੂ ਸੁਲਤਾਨ ਦਿਆਂ ਵਜ਼ੀਰਾਂ, ਜਿਨ੍ਹਾਂ ਵਿੱਚ ਮੀਰ ਸਾਦਕ, ਮੀਰ ਗੁਲਾਮ ਅਲੀ ਲੰਗੜਾ, ਮੀਰ ਕਮਰੁੱਦੀਨ, ਮੀਰ ਮੋਇਨੁੱਦੀਨ ਤੇ ਵਜ਼ੀਰੇ ਮਾਲੀਆਤ ਪੂਰਨੀਆਂ ਨੂੰ ਦੌਲਤ ਦਾ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ। ਉਹ ਕਿਵੇਂ ਆਪਣੇ ਨਾਲ ਰਲਾਉਂਦੇ ਨੇ ਇਹ ਤੁਹਾਨੂੰ ਸਾਦਕ ਭੱਟੀ ਗਾ ਕੇ ਸੁਣਾਉਣਗੇ। ਉਹਨਾਂ ਸਮਝ ਲਿਆ ਮਰਹਟਿਆਂ ਖਤਰਾ ਆਪਣੇ ਲਈ ਓਏ। ਉਹਨਾਂ ਸੱਦੇ ਕੱਲੇ ਰਿਆਸਤਾਂ ਕਰ ਇਕੱਠੀਆਂ ਲਈਆਂ ਕਈ ਓਏ। ਸਿਰ ਜੋੜੇ ਨਾਲ ਅੰਗਰੇਜ਼ ਦੇ ਜਦੋਂ ਸਿਰ ਉਹਨਾਂ ਦੇ ਪਈ ਓਏ। ਫਤਿਹ ਕਰਨ ਲਈ ਮੈਸੂਰ ਨੂੰ ਟੁਰ ਫੌਜ ਉਹਨਾਂ ਦੀ ਗਈ ਓਏ। ਅੱਗੋਂ ਟੀਪੂ ਜੰਗ ਨੂੰ ਆ ਗਿਆ, ਉਹਨੇ ਖਬਰ ਉਹਨਾਂ ਦੀ ਲਈ ਓਏ। ਜਦੋਂ ਅੱਗੋਂ ਪਈਆਂ ਨੇ ਤਾੜੀਆਂ, ਫੌਜ ਪਿਛਾਂ ਨੂੰ ਭੱਜ ਕੇ ਗਈ ਓਏ। ਹੋਸ਼ ਆਵੇ ਨਾ ਫੌਜ ਨੂੰ ਜਦੋਂ ਆਪੋ ਆਪਣੀ ਪਈ ਓਏ। ਉਹ ਭੱਜ ਕੇ ਛੱਡ ਗਏ ਮੈਦਾਨ ਨੂੰ ਜਦੋਂ ਆਪਣੀ ਹੋਸ਼ ਨਾ ਰਹੀ ਓਏ। ਮੀਰ ਸਾਦਕ ਜਿਹੜਾ ਗਦਾਰ ਸੀ, ਅੰਗਰੇਜ਼ਾਂ ਦੇ ਨਾਲ ਰਲ ਓਏ। ਦਿੱਤਾ ਨਕਸ਼ਾ ਉਹਨੇ ਜਾ ਕੇ ਜਦੋਂ ਇਹ ਆਪਣੇ ਗਦਾਰ ਸੀ। ਅੰਗਰੇਜ਼ਾਂ ਨੂੰ ਖਤਰਾ ਟਲ ਓਏ। ਬੇਤੀ ਹੋ ਕੇ ਸਾਰੇ ਸ਼ਹਿਰ ਦੇ ਗਏ ਕਿਲੇ ਦੇ ਉਹ ਵੱਲ ਓਏ। ਜਿਹੜੇ ਹੋਏ ਗਦਾਰ ਜਾ ਕੇ, ਜਿਹੜੇ ਹੋਏ ਗਦਾਰੋ ਜਾ ਕੇ ਬੈਠੇ ਰਾਹ ਉਹਨਾਂ ਦੀ ਮੱਲ ਓਏ। ਉਹਨਾਂ ਦੇ ਮੁਸਲਮਾਨ ਸੀ ਜਿਹੜੇ ਅੰਦਰੋਂ ਗਏ ਸੀ ਹੱਲ ਓਏ। ਉਹਨਾਂ ਮਾਰਿਆ ਝੂਠ ਸੁਲਤਾਨ ਨੂੰ, ਦਿੱਤਾ ਬਾਹਰ ਕਿਲੇ ਦੇ ਕੱਲ ਓਏ। ਉਹਨਾਂ ਆਵਾਜ਼ਾਂ ਮਾਰੀਆਂ ਫੌਜ ਨੂੰ, ਵਜਾ ਕਿਲੇ ਦਾ ਟਲ ਓਏ। ਅੰਗਰੇਜ਼ਾਂ ਤੋੜ ਕੇ ਕੰਧਾਂ ਨੂੰ ਉਹ ਗਏ ਕਿਲੇ ਵਿੱਚ ਚੱਲ ਓਏ। ਉਹਨਾਂ ਫੌਜਾਂ ਅੰਦਰ ਵਾੜੀਆਂ, ਅੰਗਰੇਜ਼ ਨੂੰ ਸੱਦਾ ਕੱਲ ਓਏ। ਉਹਦੇ ਰੋਕਣ ਵਾਲਾ ਕੌਣ ਸੀ?
ਉਹਨਾਂ ਲਿਆ ਕਿਲੇ ਨੂੰ ਮੱਲ ਓਏ, ਟੀਪੂ ਆਪ ਜੰਗ ਨੂੰ ਚੜਿਆ, ਗਿਆ ਗੋਰਾ ਅੰਦਰੋਂ ਹੱਲ ਓਏ, ਕੱਲਾ ਗੱਜ ਦਾ ਸ਼ੇਰ ਮੈਦਾਨ ਦਾ, ਉਹ ਮੈਦਾਨ ਦਾ ਕੋਈ ਆਉਂਦਾ ਨਾ ਉਹਦੇ ਵੱਲ ਓਏ। ਮੀਰ ਸਾਦਕ ਨੇ ਅੰਗਰੇਜ਼ਾਂ ਨੂੰ ਸਰਿੰਗਾਪਟਮ ਦੇ ਕਿਲੇ ਦਾ ਨਕਸ਼ਾ ਦਿੱਤਾ। ਜਦੋਂ ਅੰਗਰੇਜ਼ਾਂ ਨੂੰ ਕਿਲੇ ਦੀਆਂ ਕਮਜ਼ੋਰੀਆਂ ਦਾ ਪਤਾ ਲੱਗ ਗਿਆ ਤੇ ਉਹਨਾਂ ਨੇ ਤੋਪਾਂ ਨਾਲ ਹਮਲਾ ਕਰਕੇ ਉਹ ਦੀਵਾਰ ਤੋੜ ਦਿੱਤੀ ਜਿਹੜੀ ਨਕਸ਼ੇ ਵਿੱਚ ਕਮਜ਼ੋਰ ਸੀ। ਨਜੂਮੀਆਂ ਨੇ ਟੀਪੂ ਸੁਲਤਾਨ ਨੂੰ ਆਖਿਆ, ਅੱਜ ਦਾ ਦਿਨ ਤੁਹਾਡੇ ਵਾਸਤੇ ਠੀਕ ਨਹੀਂ, ਬਿਹਤਰ ਏ ਤੁਸੀਂ ਸਾਰਾ ਦਿਨ ਆਪਣੀ ਫੌਜ ਨਾਲ ਗੁਜ਼ਾਰੋ। ਪਰ ਜਦੋਂ ਉਹਨੂੰ ਪਤਾ ਲੱਗਾ ਵੀ ਉਹਦੀ ਫੌਜ ਦਾ ਕਮਾਂਡਰ ਸ਼ਹੀਦ ਹੋ ਗਿਆ ਹੈ ਤੇ ਟੀਪੂ ਸੁਲਤਾਨ ਆਪਣੇ ਥੋੜੇ ਜਿਹੇ ਸਿਪਾਹੀਆਂ ਨਾਲ ਕਿਲੇ ਵਿੱਚੋਂ ਬਾਹਰ ਆ ਗਿਆ ਤੇ ਮਗਰੋਂ ਗੱਦਾਰਾਂ ਨੇ ਕਿਲੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਵੀ ਟੀਪੂ ਸੁਲਤਾਨ ਖੁਦ ਇੱਕ ਆਮ ਸਿਪਾਹੀ ਦੀ ਤਰ੍ਹਾਂ ਬਹਾਦਰੀ ਨਾਲ ਲੜਦਾ ਰਿਹਾ ਤੇ ਅੰਗਰੇਜ਼ਾਂ ਦਾ ਮੁਕਾਬਲਾ ਕਰਦਾ ਰਿਹਾ। ਜਦੋਂ ਟੀਪੂ ਸੁਲਤਾਨ ਕਿਲੇ ਵਿੱਚੋਂ ਬਾਹਰ ਗਿਆ ਤੇ ਪੂਰਨੀਆ ਨੇ ਡਿੱਗੀ ਹੋਈ ਦੀਵਾਰ ਤੋਂ ਅੰਗਰੇਜ਼ਾਂ ਨੂੰ ਕਿਲੇ ਵਿੱਚ ਵਾੜਨ ਵਾਸਤੇ ਸਿਪਾਹੀਆਂ ਨੂੰ ਤਨਖਾਹ ਦੇਣ ਦੇ ਬਹਾਨੇ ਹਟਾ ਲਿਆ। ਇੰਜ ਅੰਗਰੇਜ਼ ਕਿਲੇ ਵਿੱਚ ਵੜ ਗਏ ਤੇ ਕਿਲੇ ਵਿੱਚ ਜੰਗ ਸ਼ੁਰੂ ਹੋ ਗਈ। ਟੀਪੂ ਸੁਲਤਾਨ ਨੂੰ ਇੱਕ ਫਰਾਂਸੀਸੀ ਕਮਾਂਡਰ ਨੇ ਨੱਸ ਜਾਣ ਦਾ ਮਸ਼ਵਰਾ ਦਿੱਤਾ ਤੇ ਟੀਪੂ ਸੁਲਤਾਨ ਨੇ ਆਖਿਆ, 100 ਸਾਲ ਦੀ ਗਿੱਦੜ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਚੰਗੀ ਹੁੰਦੀ ਏ। ਇੱਥੇ ਉਹਨੇ ਕੀ ਆਖਿਆ ਇਹ ਤੁਹਾਨੂੰ ਸਾਦਕ ਪੱਟੀ ਗਾ ਕੇ ਸੁਣਾਣਗੇ। ਇੱਕ ਦਿਨ ਦੀ ਜ਼ਿੰਦਗੀ ਸ਼ੇਰ ਦੀ, ਉਹ ਗਿੱਦੜਾ ਨਾਲੋਂ ਚੰਗੀ ਓਏ, ਮੈਂ ਨੱਸ ਕੇ ਜਾਣਾ ਨੀ ਮੈਦਾਨ ਚੋਂ, ਕਿਉਂ ਸ਼ੋਹਰਤ ਕਰ ਲਾਂ ਗੰਦੀ ਓਏ, ਕੀ ਕਹਿਣਾ ਮੈਨੂੰ ਗੋਰਿਆਂ, ਕੀ ਕਹਿਣਾ ਮੈਨੂੰ ਗੋਰਿਆਂ, ਓਏ ਗੋਰਿਆਂ ਨਹੀਂ ਦਿਲ ਚੋਂ ਗੱਲ ਏ ਲੰਗੀ ਓਏ, ਉਹਨੇ ਹੀਰੇ ਜੜੇ ਤਲਵਾਰ ਨੂੰ, ਨਾਲ ਮੋਤੀਆਂ ਦੇ ਸੀ ਰੰਗੀ ਓਏ, ਮੈਨੂੰ ਸ਼ੇਰ ਕਹਿੰਦੇ ਮੈਂ ਸੂਰ ਦਾ, ਮੈਂ ਨਹੀਂ ਕੋਈ ਚਰਸੀ ਭੰਗੀ ਓਏ, ਲੜਾ ਵਿੱਚ ਮੈਦਾਨ ਦੇ ਆ ਕੇ ਓਏ ਆ ਕੇ, ਮੈਨੂੰ ਕਹਿਣਗੇ ਟੀਪੂ ਜੰਗੀ ਓਏ। ਟੀਪੂ ਸੁਲਤਾਨ ਨੇ ਆਖਿਆ, ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਤੋਂ ਚੰਗੀ ਏ ਤੇ ਸ਼ੇਰ ਕਦੀ ਵੀ ਮੈਦਾਨ ਛੱਡ ਕੇ ਨਹੀਂ ਨੱਸਦੇ। ਇੰਜ ਟੀਪੂ ਸੁਲਤਾਨ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਜਦੋਂ ਉਹਦੀ ਲਾਸ਼ ਨੂੰ ਅੰਗਰੇਜ਼ਾਂ ਦੇ ਸਾਹਮਣੇ ਲਿਜਾਇਆ ਗਿਆ ਤੇ ਟੀਪੂ ਸੁਲਤਾਨ ਦੀਆਂ ਅੱਖਾਂ ਖੁੱਲੀਆਂ ਸਨ ਤੇ ਜਿਸਮ ਵੀ ਗਰਮ ਸੀ। ਅੰਗਰੇਜ਼ ਡਰ ਗਏ। ਉਹਨਾਂ ਸੋਚਿਆ ਸ਼ਾਇਦ ਟੀਪੂ ਸੁਲਤਾਨ ਹਜੇ ਜ਼ਿੰਦਾ ਹੈ, ਪਰ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਟੀਪੂ ਸੁਲਤਾਨ ਸ਼ਹੀਦ ਹੋ ਗਿਆ ਹੈ ਤੇ ਇੱਕ ਅੰਗਰੇਜ਼ ਨੇ ਕਿਹਾ, ਹੁਣ ਸਾਨੂੰ ਕੋਈ ਵੀ ਹਿੰਦੁਸਤਾਨ ਤੇ ਰਾਜ ਕਰਨ ਤੋਂ ਨਹੀਂ ਰੋਕ ਸਕਦਾ। ਉਹਦੇ ਜਨਾਜ਼ੇ ਨੂੰ ਬੜੀ ਧੂਮ-ਧਾਮ ਨਾਲ ਲਿਜਾਇਆ ਗਿਆ। ਟੀਪੂ ਸੁਲਤਾਨ ਨੂੰ ਸਰਿੰਗਾਪਟਮ ਦੇ ਲਾਲ ਬਾਗ ਵਿੱਚ ਦਫਨਾਇਆ ਗਿਆ। ਅੱਜ ਵੀ ਹਜ਼ਾਰਾਂ ਲੋਕ ਉਹਦੇ ਮਜ਼ਾਰ ਤੇ ਜਾਂਦੇ ਨੇ ਤੇ ਉਹਦੀ ਬਹਾਦਰੀ ਨੂੰ ਸਲਾਮ ਪੇਸ਼ ਕਰਦੇ ਨੇ। ਦੋਸਤੋ, ਬਜ਼ੁਰਗੋ ਤੇ ਮਿਹਰਬਾਨੋ, ਸਾਨੂੰ ਉਮੀਦ ਹੈ ਟੀਪੂ ਸੁਲਤਾਨ ਦੀ ਦਾਸਤਾਨ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਹ ਸੀ ਟੀਪੂ ਸੁਲਤਾਨ ਦੀ ਕਹਾਣੀ ਤੇ ਇਹਦੇ ਨਾਲ ਹੀ ਸਾਦਕ ਪੱਟੀ, ਲਾਲਾ ਜੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਨੂੰ GS ਸਟੂਡੀਓ ਦੀ ਤਰਫੋਂ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।